एडा वड्डा बदलाव आया सीगा, सब नूं चाਅ चढ़िया होया सीगा कि स्टेट दे विच एक नवां सूरज चढ़िया दूजे पासे चढ़िया ते शायद कोई पंजाब दा भला होण दे वाले पासे असीं तुरांगे। तां उहदे जिहड़े पहले ही रिफ्लैक्शन जिहड़े आए है वो इन्ने नैगेटिव आए है। अज भी आपां टैलीविजन ते घट्टो घट्ट 100 वारी सानूं भगवंत मान दा चेहरा वेखਣਾ पैंदा जिहड़ा कहंदा गल खत्म करके भै इनकलाब जिंदाबाद। मैं पुछदा किहड़ा इनकलाब लियाउणा हुण तक? वो वाकई इहो ही लगदा कि इनकलाब लियाउणगे ते इनकलाब साडे बच्चों नूं मारन वाला लियाउणगे। तो इस इनकलाब तो असीं हुण अपने आप नूं आपदे बच्चों नूं अपनी स्टेट नूं इन्हां दे इनकलाब तो बचाउण दी लोड़ लगदी है। इन्हां नूं क्यों मजबूर बनना होना पिया गैंगस्टर बनन पिछे? कि किसी दे घर 'च कोई पैदा बच्चा हुंदा गैंगस्टर बनन वास्ते पैदा हुंदा? ਉਹਦਾ ਨਸੀਬ ਇਹੀ ਹੁੰਦਾ। ਸ਼ੇਖੂ ਸਾਹਿਬ ਤੁਸੀਂ ਗੱਲ ਕਰਦੇ ਹੋ ਕਿ ਜਿਹੜੇ ਨੌਜਵਾਨ ਕੁਰਾਹੇ ਪੈ ਚੁੱਕੇ ਨੇ, ਗੈਂਗਸਟਰ ਬਣ ਚੁੱਕੇ ਨੇ, ਉਹਨਾਂ ਨੂੰ ਦੁਬਾਰਾ ਉਹਨਾਂ ਦਾ ਵਸੇਬਾ ਕਰਵਾਇਆ ਜਾ ਸਕੇ, ਸਿੱਧੇ ਰਸਤੇ ਉੱਪਰ ਪਾਇਆ ਜਾ ਸਕੇ। ਕਿਉਂ ਨਹੀਂ? ਪਰ ਜਦੋਂ ਤੁਸੀਂ ਪੁਲਿਸ ਦੇ ਵਿੱਚ ਆਫੀਸਰ ਸੀ ਉਦੋਂ ਵੀ ਗੱਲ ਕਰਦੇ ਰਹੇ ਹੋ ਕਿ ਨੌਜਵਾਨਾਂ ਨੂੰ ਸਿੱਧੇ ਰਸਤੇ ਉੱਪਰ ਲਿਆਂਦਾ ਜਾਣਾ ਚਾਹੀਦਾ। ਦੇਖੋ ਮੈਂ ਜਿੰਨਾ ਕਿ ਸਿਸਟਮ ਦਾ ਪੜ੍ਹ ਰਿਹਾ, ਮੈਂ ਆਪਣੇ ਗੁਨਾਹਾਂ ਦੀ ਜਿਹੜੀ ਕੀ ਪਹਿਲਾਂ ਗੱਲ ਕਰ ਮੈਂ ਪੜ੍ਹ ਰਿਹਾ, ਮੈਂ ਕਿਵੇਂ ਕਹਿ ਸਕਦਾ ਕਿ ਮੈਂ ਬਹੁਤ ਕੁਝ ਇਹ ਕਰਦਾ ਰਿਹਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਗੁਰਾਂ ਦੇ ਨਾਮ ਦੇ ਵਸਣ ਨੂੰ ਗੁਰਾਂ ਦੇ ਨਾਮ ਦੇ ਉੱਪਰ ਵਸਣ ਵਾਲੇ ਪੰਜਾਬ ਦੇ ਵਿੱਚ ਇੱਕ ਨਵਾਂ ਤਰ੍ਹਾਂ ਦੀ ਜਿਹੜੀ ਰੂਪ ਰੇਖਾ ਬਣਦੀ ਜਾ ਰਹੀ ਹੈ। ਉਹ ਪੰਜਾਬ ਦੇ ਨੌਜਵਾਨਾਂ ਦਾ ਕੁਰਾਹੇ ਪੈਣਾ ਬਹੁਤ ਵੱਡੇ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਬਹੁਤ ਵੱਡਾ ਇਹ ਮੁੱਦਾ ਜੁੜਦਾ ਹੈ। ਗੈਂਗਸਟਰਾਂ ਨੇ ਜਿਹੜਾ ਲਗਾਤਾਰ ਇਸ ਤਰ੍ਹਾਂ ਦੀ ਆਪਸ ਦੇ ਵਿੱਚ ਕਤਲੋਗਰਦ ਕੀਤੀ ਕਿ ਜਦੋਂ ਆਪਸ ਦੇ ਵਿੱਚ ਤਕਰਾਰ ਹੁੰਦੇ ਨੌਜਵਾਨਾਂ ਦੇ ਤਾਂ ਮਾਵਾਂ ਦੇ ਪੁੱਤ ਮਰਦੇ, ਭੈਣਾਂ ਦੇ ਵੀਰ ਮਰਦੇ। ਅਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ। ਇਸੇ ਦੇ ਉੱਪਰ ਅਹਿਮ ਖੁਲਾਸੇ ਕੀਤੇ ਨੇ ਸਾਡੇ ਨਾਲ ਸਾਬਕਾ ਡੀਐਸਪੀ ਸਰਦਾਰ ਸੇਖੂ ਸਾਹਿਬ ਨੇ, ਬਲਵਿੰਦਰ ਸਿੰਘ ਸੇਖੂ ਨੇ। ਉਹਨਾਂ ਨੇ ਪ੍ਰੈਸ ਵਾਰਤਾਲਾਪ ਵੀ ਕੀਤਾ, ਜਿੱਥੇ ਪ੍ਰੈਸ ਵਾਰਤਾਲਾਪ ਦੌਰਾਨ ਉਹਨਾਂ ਨੇ ਅਹਿਮ ਖੁਲਾਸੇ ਕੀਤੇ। ਉੱਤੇ ਸਰਕਾਰ ਦੇ ਉੱਪਰ ਵੀ ਜਿਹੜੀ ਮੌਜੂਦਾ ਸਰਕਾਰ ਸੱਤਾ ਪਰਿਵਰਤਨ ਹੋ ਕੇ ਆਈ ਹੈ ਉਹਦੇ ਉੱਪਰ ਵੀ ਬਹੁਤ ਵੱਡੇ ਤੰਜ ਕੱਸੇ ਨੇ। ਸੇਖੂ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ ਕਿ ਨਵੀਂ ਸਰਕਾਰ ਦੇ ਉੱਪਰ ਤੰਜ ਕੱਸੇ ਨੇ, ਨਵੀਂ ਸਰਕਾਰ ਨੇ ਸੱਤਾ ਪਰਿਵਰਤਨ ਕੀਤਾ ਹੈ, ਆਮ ਆਦਮੀ ਪਾਰਟੀ ਦਾ ਸਮਾਂ ਕਾਲ ਆਇਆ ਹੈ, ਤਾਂ ਨਵੀਂ ਸਰਕਾਰ ਨੂੰ ਦੋਸ਼ ਕਿਹੜੀ ਗੱਲੋਂ? ਕਿਉਂਕਿ ਦਿਨ ਬਹੁਤ ਘੱਟ ਹੋਏ ਨੇ ਜੀ। ਤੰਜ ਕੱਸਣਾ ਮਸਖਰਿਆਂ ਦਾ ਕੰਮ ਹੁੰਦਾ। ਤੰਜ ਨਹੀਂ ਹੈਗੇ, ਸੱਚ ਹੈਗੇ ਆ। ਸੱਚ ਦਸ਼ਤਰ ਹੁੰਦੇ ਆ, ਤਿੱਖੇ ਹੁੰਦੇ ਆ, ਜ਼ਹਿਰ ਨਾਲ ਭਰੇ ਹੋਏ ਹੁੰਦੇ ਆ, ਉਹ ਬਰਦਾਸ਼ਤ ਕਰਨੇ ਬਹੁਤ ਔਖੇ ਹੁੰਦੇ ਆ। ਤਾਂ ਤੰਜ ਤਾਂ ਮੈਂ ਨਹੀਂ ਕੱਸਦਾ, ਕਿਉਂਕਿ ਤੰਜ ਕੱਸਣ ਦਾ ਪਰਪਸ ਹੀ ਨਹੀਂ ਹੁੰਦਾ। ਤੰਜ ਤਾਂ ਮਾਹੌਲ 'ਚ ਕੱਸੇ ਜਾਂਦੇ ਆ ਕਿਸੇ ਨੂੰ, ਮਤਲਬ ਵੈਸੇ ਤਾਂ ਉਹਦੇ 'ਚ ਵੀ ਇੱਕ ਮੈਸੇਜ ਹੁੰਦਾ, ਪਰ ਇਹ ਜਿਹੜਾ ਹਾਲਾਤ ਬਣੇ ਹੋਏ ਆ ਜਿਸ ਤਰ੍ਹਾਂ ਦਾ ਉਮੀਦ ਕਰਦੇ ਸੀ ਅਸੀਂ, ਐਡਾ ਵੱਡਾ ਬਦਲਾਵ ਆਇਆ ਸੀਗਾ, ਸਭ ਨੂੰ ਚਾਅ ਚੜਿਆ ਹੋਇਆ ਸੀਗਾ ਕਿ ਸਟੇਟ ਦੇ ਵਿੱਚ ਇੱਕ ਨਵਾਂ ਸੂਰਜ ਚੜ੍ਹਿਆ ਦੂਜੇ ਪਾਸੇ ਚੜ੍ਹਿਆ ਤੇ ਸ਼ਾਇਦ ਕੋਈ ਪੰਜਾਬ ਦਾ ਭਲਾ ਹੋਣ ਦੇ ਵਾਲੇ ਪਾਸੇ ਅਸੀਂ ਤੁਰਾਂਗੇ। ਤਾਂ ਉਹਦੇ ਜਿਹੜੇ ਪਹਿਲੇ ਹੀ ਰਿਫਲੈਕਸ਼ਨ ਜਿਹੜੇ ਆਏ ਹੈ ਉਹ ਇੰਨੇ ਨੈਗੇਟਿਵ ਆਏ ਹੈ। ਤਾਂ ਇਸ ਕਰਕੇ ਸਾਡੇ ਵਰਗੇ ਲੋਕਾਂ ਨੂੰ ਇੱਥੇ ਆ ਕੇ ਇੰਨੀ ਜਲਦੀ ਆ ਗੱਲਾਂ ਕੁਛ ਕਰਨੀਆਂ ਪਈਆਂ ਜਿਹੜੀਆਂ ਆਪਾਂ ਡਿਟੇਲ ਦੇ ਵਿੱਚ ਕੀਤੀਆਂ। ਤੁਹਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਹੈ। ਸੋ ਜਿਹੜਾ 1% ਵੀ ਕਿਸੇ ਪਾਸੇ ਤੋਂ ਕੋਈ ਚੀਜ਼ ਬੈਟਰ ਦਿਖਾਈ ਦੇਵੇ ਤਾਂ ਅਸੀਂ ਐਪਰੀਸ਼ੀਏਟ ਕਰਨ ਨੂੰ ਸਭ ਤੋਂ ਪਹਿਲਾਂ ਬਲਵਿੰਦਰ ਸਿੰਘ ਖੜਾ ਹੋਊਗਾ। ਨੈਗੇਟਿਵ ਪੱਖ ਕਿਹੜੇ ਮੰਨਦੇ ਹੋ? ਸਾਰੇ ਹੀ ਨੈਗੇਟਿਵ ਹੈ। ਮਤਲਬ ਤੁਸੀਂ ਮੈਨੂੰ ਇੱਕ ਦੱਸੋ ਵੀ ਸਟਾਰਟ ਜਿੱਦੇ ਹੁੰਦੇ ਅਸੀਂ ਖਟਕੜ ਕਲਾਂ ਦੀ ਸਹੁੰ ਤੋਂ ਹੁੰਦੇ ਆ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਤੋਂ ਅੱਜ ਵੀ ਹੁੰਦੇ ਆ। ਅੱਜ ਵੀ ਆਪਾਂ ਟੈਲੀਵਿਜ਼ਨ ਤੇ ਘੱਟੋ ਘੱਟ 100 ਵਾਰੀ ਸਾਨੂੰ ਭਗਵੰਤ ਮਾਨ ਦਾ ਚਿਹਰਾ ਵੇਖਣਾ ਪੈਂਦਾ ਜਿਹੜਾ ਕਹਿੰਦਾ ਗੱਲ ਖਤਮ ਕਰਕੇ ਭੈ ਇਨਕਲਾਬ ਜਿੰਦਾਬਾਦ। ਮੈਂ ਪੁੱਛਦਾ ਕਿਹੜਾ ਇਨਕਲਾਬ ਲਿਆਉਣਾ ਹੁਣ ਤੱਕ? ਇਨਕਲਾਬ ਤਾਂ ਲੋਕਾਂ ਨੇ ਲੈ ਕੇ ਦੇ ਦਿੱਤਾ, ਤੁਹਾਨੂੰ ਸਰਕਾਰ ਬਣਾ ਕੇ ਦੇ ਦਿੱਤੀ। ਤੁਹਾਨੂੰ ਮਤਲਬ ਦੱਸੋ ਕਿਹਦੀ ਇਹ ਸੀਗੀ ਕਿ ਸੋਚ ਕਿ ਮਤਲਬ 92-93 ਬੰਦਿਆਂ ਦਾ ਮੈਂਡੇਟ ਆ ਕੇ ਸਰਕਾਰ ਬਣੂਗੀ। ਹੋਰ ਇਨਕਲਾਬ ਕੀ ਹੁੰਦੇ ਆ? ਹੁਣ ਇਨਕਲਾਬ ਬਾਕੀ ਕੀ ਰਹਿ ਗਿਆ ਕਿ ਪੰਜਾਬ ਦੇ ਲੋਕ ਮਾਰਨੇ, ਅਕਾਲੀ ਮਰ ਗਏ, ਕਾਂਗਰਸੀ ਮਰ ਗਏ, ਠੀਕ ਹੈ, ਇਹਨਾਂ ਕੋਲ ਸਰਕਾਰ ਆ ਗਈ ਤੇ ਰਹਿ ਗਈ ਪਬਲਿਕ। ਤਾਂ ਹੁਣ ਪਬਲਿਕ ਨਾਲ ਜੇ ਕੋਈ ਸੰਘਰਸ਼ ਕਰਕੇ ਜਿਹਦਾ ਕਿ ਉਦਾਹਰਨ ਦਿੱਤੀ ਇਹਨਾਂ ਨੇ ਆ ਇੱਕ ਗੈਂਗਸਟਰ ਦੇ ਅਗੇਂਸਟ ਬਣਾ ਕੇ ਜਿਹੜੀ ਹੈਗੀ ਹੈ, ਉਹ ਵਾਕਈ ਇਹੋ ਹੀ ਲੱਗਦਾ ਕਿ ਇਨਕਲਾਬ ਲਿਆਉਣਗੇ ਇਹ, ਤੇ ਇਨਕਲਾਬ ਸਾਡੇ ਬੱਚਿਆਂ ਨੂੰ ਮਾਰਨ ਵਾਲਾ ਲਿਆਉਣਗੇ। ਤਾਂ ਇਸ ਇਨਕਲਾਬ ਤੋਂ ਅਸੀਂ ਹੁਣ ਆਪਣੇ ਆਪ ਨੂੰ, ਆਪਦੇ ਬੱਚਿਆਂ ਨੂੰ, ਆਪਣੀ ਸਟੇਟ ਨੂੰ ਇਹਨਾਂ ਦੇ ਇਨਕਲਾਬ ਤੋਂ ਬਚਾਉਣ ਦੀ ਲੋੜ ਲੱਗਦੀ ਹੈ। ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਪਹਿਲੇ ਮਹੀਨੇ ਵਿੱਚ ਪੈਦਾ ਹੋਏ ਹੈ, ਸਾਰੀਆਂ ਤੁਸੀਂ ਘਟਨਾਵਾਂ ਲੈ ਲਓ ਉਸ ਸਮਾਗਮ ਤੋਂ ਜਿਸ ਦੀ ਕਿ ਇੱਕ ਬੰਦੇ ਨੇ 2.5 ਮਿੰਟ ਵਾਸਤੇ ਸਹੁੰ ਚੱਕਣੀ ਹੋਵੇ, 1 ਕਰੋੜ ਰੁਪਇਆ ਬਰਬਾਦ ਗਿਆ, ਫਸਲਾਂ ਪੱਟੀਆਂ ਗਈਆਂ ਉੱਥੋਂ। ਕੀ ਰੀਜ਼ਨ ਸੀਗਾ? ਇਹ 1 ਸਾਲ ਬਾਅਦ ਜਾਂਦੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਂਦੇ ਭਗਤ ਸਿੰਘ ਦੀ ਸਮਾਧ ਦੇ ਉੱਤੇ ਵੀ ਅਸੀਂ ਆਹ ਕਰਕੇ ਆਏ ਵੱਖਰਾ। ਸਰਕਾਰ, ਲੋਕਾਂ ਨੇ ਮੈਂਡੇਟ ਦਿੱਤਾ, ਸਰਕਾਰ ਤੁਹਾਡੀ ਆ ਗਈ ਹੈ, ਤੁਸੀਂ ਵਿਖਾ ਕੀ ਰਹੇ ਹੋ ਲੋਕਾਂ ਨੂੰ? ਕੀ ਦੱਸਣਾ ਚਾਹੁੰਦੇ ਹੋ? ਹੁਣ ਕੰਮ ਕਰਨ ਦਾ ਟਾਈਮ। ਹੁਣ ਕਿਹੜਾ ਇਨਕਲਾਬ? ਕਿੱਧਰ ਫਿਰ ਤੁਸੀਂ ਦੂਜੀਆਂ ਸਟੇਟਾਂ ਵਿੱਚ ਇਲੈਕਸ਼ਨ ਲੜਨੇ ਸ਼ੁਰੂ ਵੀ ਕਰ ਦਿੱਤੇ ਕਰੇ ਤੇ ਤੁਹਾਡੇ ਪੂਣੀ ਨਹੀਂ ਕੱਤੀ। ਤੁਸੀਂ ਉੱਥੇ ਜਾ ਕੇ ਕਲੇਮ ਕਰ ਰਹੇ ਆ ਵੀ 10 ਦਿਨਾਂ 'ਚ ਅਸੀਂ ਕਰਪਸ਼ਨ ਖਤਮ ਕਰ ਦਿੱਤੀ ਪੰਜਾਬ 'ਚੋਂ। ਸ਼ਰਮ ਕਰੋ ਮਾੜੀ ਮੋਟੀ। ਕੋਈ ਇੱਕ ਲਿਮਟ ਹੁੰਦੀ ਹੈ। ਤੁਹਾਡੇ ਵਰਗੇ ਬੰਦਿਆਂ ਨੇ ਜੇ ਉਹ ਕੰਮ ਹੀ ਕਰਨੇ ਸੀ ਫਿਰ ਪੰਜਾਬੀ ਨੇ ਤੁਹਾਡੇ ਤੇ ਵਿਸ਼ਵਾਸ ਕਰਨ ਦੀ ਕੀ ਲੋੜ ਸੀ? ਜੀ, ਜੇ ਪੰਜਾਬ ਦੇ ਨੌਜਵਾਨਾਂ ਦਾ ਗੈਂਗਸਟਰ ਨੂੰ ਬਣਨਾ ਲੈ ਕੇ ਦੇਖੀ, ਉਹਨਾਂ ਦਾ ਸਫ਼ਰ ਦੇਖਿਆ ਜਾਵੇ ਤਾਂ ਇਹਦੇ ਵਿੱਚ ਦੂਜੀਆਂ ਸਰਕਾਰਾਂ ਨੂੰ ਵੀ ਦੋਸ਼ੀ ਮੰਨਦੇ? ਬਿਲਕੁਲ ਮੰਨਦੇ। ਇਹਨਾਂ ਨੇ ਤਾਂ ਜੇ ਆਪਣਾ ਸਟਾਰਟ ਕਰਨਾ ਕੰਮ, ਇਹ ਤਾਂ ਦੋਸ਼ੀ ਨਹੀਂ ਹੈਗੇ, ਇਹ ਤਾਂ ਹੁਣ ਬਣਨਗੇ।
ਇਹ ਤਾਂ ਮਿਸਾਲ ਸੰਭਾਲਣਗੇ। ਰਿਲੇ ਦੌੜ ਵੇਖਦੇ ਹੋ ਨਾ, ਇੱਕ ਮਿਸਾਲ ਦੂਜੇ ਨੂੰ ਫੜਾਈ ਜਾਂਦੀ, ਦੂਜੀ ਤੀਜੇ ਨੂੰ ਫੜਾਈ ਜਾਂਦੀ ਹੈ। ਤਾਂ ਅਕਾਲੀਆਂ ਦੀ ਮਿਸਾਲ ਜਿਹੜੀ ਪਹਿਲਾਂ ਸਾਂਭੀ ਕਾਂਗਰਸੀਆਂ ਨੇ, ਤੇ ਕਾਂਗਰਸੀਆਂ ਦੀ ਮਿਸਾਲ ਜਿਹੜੀ ਹੈਗੀ ਹੁਣ ਸਾਂਭਣ ਦੀ ਤਿਆਰੀ ਲੱਗ ਰਹੀ ਹੈ। ਜਿਸ ਤਰ੍ਹਾਂ ਦੇ ਇਹਨਾਂ ਦੇ ਫੈਸਲੇ ਲਏ ਜਾ ਰਹੇ ਆ, ਜਿਸ ਤਰ੍ਹਾਂ ਇਹ ਉਹੀ ਗੈਂਗਸਟਰ ਕਲਚਰ ਨੂੰ ਕ੍ਰੀਏਟ ਕੀਤੇ, ਇਹਨੂੰ ਬਜਾਏ ਕਿ ਉਹਨਾਂ ਬੱਚਿਆਂ ਨੂੰ ਆਪਣੇ ਘਰਾਂ 'ਚ ਵਾਪਸ ਲੈ ਕੇ ਅਸੀਂ ਉਹਨਾਂ ਨੂੰ ਆਪ ਮੁੜ ਵਸੇਬੇ ਦੀ ਕੋਈ ਗੱਲ ਕਰੀਏ, ਠੀਕ ਹੈ, ਉਹਨਾਂ ਨੂੰ ਸੌਫਟ ਕਾਰਨਰ ਸੋਚੀਏ ਵੀ ਇਹਨਾਂ ਨੂੰ ਉਸ ਪਾਸੇ ਲੈ ਕੇ ਕਿਉਂ ਗਏ, ਇਹਨਾਂ ਨੂੰ ਕਿਉਂ ਮਜਬੂਰ ਹੋਣਾ ਪਿਆ ਗੈਂਗਸਟਰ ਬਣਨ ਪਿੱਛੇ। ਕੀ ਕਿਸੇ ਦੇ ਘਰ 'ਚ ਕੋਈ ਬੜਾ ਬੱਚਾ ਹੁੰਦਾ ਗੈਂਗਸਟਰ ਬਣਨ ਵਾਸਤੇ ਪੈਦਾ ਹੁੰਦਾ? ਉਹਦਾ ਨਸੀਬ ਇਹੀ ਹੁੰਦਾ। ਜੇ ਹੈ ਤਾਂ ਉਹਦੇ 'ਤੇ ਵਿਚਾਰ ਕਿਹਨੇ ਕਰਨਾ? ਗੌਰਮੈਂਟਾਂ ਕੀ ਹੁੰਦੀਆਂ? ਗੌਰਮੈਂਟ ਮਾਂ ਬਾਪ ਹੁੰਦੀ ਹੈ, ਠੀਕ ਹੈ। ਅਸੀਂ ਸਭ ਕੁਝ ਆਪਣਾ ਟੈਕਸ ਜੋ ਹੈ, ਇੱਕ ਗਰੀਬ ਰਕਸ਼ੇ ਵਾਲਾ ਵੀ ਜੇ 500 ਰੁਪਏ ਕਮਾਉਂਦਾ ਤੇ 300 ਰੁਪਏ ਟੈਕਸ ਦਿੰਦਾ ਇਹਨਾਂ ਨੂੰ। ਤੇ ਇਸ ਵਾਸਤੇ ਇਹ ਹੁੰਦਾ ਕਿ ਕੱਲ੍ਹ ਨੂੰ ਤੁਸੀਂ ਮਤਲਬ ਸਟੇਟ ਦੇ ਬੱਚਿਆਂ ਨੂੰ ਕਤਲ ਕਰੋ ਇਸ ਆੜ ਥੱਲੇ, ਆਪਣੇ ਧੰਦਿਆਂ ਦੇ ਆੜ ਥੱਲੇ, ਜਿੱਥੇ ਤੁਸੀਂ ਪੈਸੇ ਕਮਾਉਣੇ ਸਿਰਫ, ਇਸ ਤੋਂ ਇਲਾਵਾ ਹੁਣ ਤੁਹਾਨੂੰ ਕੋਈ ਹੈ ਹੀ ਨਹੀਂ। ਉਹ ਪੋਲੀਟੀਸ਼ੀਅਨ ਨੇ ਜਦੋਂ ਦਾ ਇਹਨੂੰ ਵਪਾਰ ਬਣਾ ਲਿਆ ਨਾ, ਤੇ ਰਾਜਨੀ ਸੇਵਾ ਵਾਲੀ ਗੱਲਾਂ ਜਿਹੜੀਆਂ ਹੈਗੀਆਂ, ਸੇਵਾ ਸੁਭਾ ਕਿਤੇ ਨਹੀਂ ਹੈਗੀ, ਵਪਾਰ ਹੈ, ਇਨਵੈਸਟਮੈਂਟ ਹੈ। ਤੇ ਬਦਕਿਸਮਤੀ ਨਾਲ ਹੁਣ ਤੱਕ ਲੋਕਾਂ ਨੇ ਇਹਨਾਂ ਨੂੰ ਕਾਰਪੋਰੇਟ ਮੰਨ ਲਿਆ ਸੀ, ਠੀਕ ਹੈ, ਵੀ ਇਹ ਤਾਂ ਕਰੋੜਾਂ ਰੁਪਏ ਲਾ ਕੇ ਇਲੈਕਸ਼ਨ ਲੜ ਕੇ ਆਏ, ਵੀ ਪੈਸੇ ਲੈਣਗੇ, ਇੱਕ ਮਤਲਬ ਮੰਨਿਆ ਜਾ ਚੁੱਕਾ ਫੈਕਟ ਸੀਗਾ, ਪਰ ਨਹੀਂ, ਹੁਣ ਟੁੱਟਿਆ। ਇਸ ਹੁਣ ਤੱਕ ਦੀ ਸਭ ਤੋਂ ਚੰਗੀ ਘਟਨਾ ਪੰਜਾਬ ਦੇ ਹਿੱਤ 'ਚ ਘਟੀ ਹੈ, ਤਾਂ ਇਹੀ ਘਟੀ ਹੈ ਕਿ ਇਸ ਪਰ ਜਿਹੜੀ ਵੋਟਿੰਗ ਹੈ, ਇਹ ਜਿਹੜਾ ਮੈਂਡੇਟ ਹੈਗਾ, ਠੀਕ ਹੈ। ਹੁਣ ਤਾਂ ਉਹ ਵੀ ਗੁੱਸਾ ਆਉਂਦਾ ਵੀ ਬਾਕੀ ਦੇ ਬੰਦੇ 18 ਕਾਂਗਰਸੀ ਦੇ ਜਿਹੜੇ ਹੋਰ 5-7 ਜਿਹੜੇ ਹੈਗੇ, ਉਹ ਵੀ ਕਿਉਂ ਜਿਤਾਏ ਲੋਕਾਂ ਨੇ, ਉਹ ਵੀ ਕਿਉਂ ਨਹੀਂ ਹੋਣੇ ਚਾਹੀਦੇ ਸੀਗੇ? ਸ਼ੇਖੂ ਸਾਹਿਬ, ਤੁਸੀਂ ਗੱਲ ਕਰਦੇ ਹੋ ਕਿ ਜਿਹੜੇ ਨੌਜਵਾਨ ਕੁਰਾਹੇ ਪੈ ਚੁੱਕੇ ਨੇ, ਗੈਂਗਸਟਰ ਬਣ ਚੁੱਕੇ ਨੇ, ਉਹਨਾਂ ਨੂੰ ਦੁਬਾਰਾ ਉਹਨਾਂ ਦਾ ਵਸੇਬਾ ਕਰਵਾਇਆ ਜਾ ਸਕੇ, ਸਿੱਧੇ ਰਸਤੇ ਉੱਪਰ ਪਾਇਆ ਜਾ ਸਕੇ। ਕਿਉਂ ਨਹੀਂ? ਪਰ ਜਦੋਂ ਤੁਸੀਂ ਪੁਲਿਸ ਦੇ ਵਿੱਚ ਆਫੀਸਰ ਸੀ, ਉਦੋਂ ਵੀ ਗੱਲ ਕਰਦੇ ਰਹੇ ਹੋ ਕਿ ਨੌਜਵਾਨਾਂ ਨੂੰ ਸਿੱਧੇ ਰਸਤੇ ਉੱਪਰ ਲਿਆਂਦਾ ਜਾਣਾ ਚਾਹੀਦਾ। ਦੇਖੋ, ਮੈਂ ਜਿੰਨਾ ਚਿਰ ਸਿਸਟਮ ਦਾ ਪੜ੍ਹ ਰਿਹਾ, ਮੈਂ ਆਪਣੇ ਗੁਨਾਹਾਂ ਦੀ ਜਿਹੜੀ ਹੈਗੀ ਪਹਿਲਾਂ ਗੱਲ ਕਰ, ਮੈਂ ਪੜ੍ਹ ਰਿਹਾ, ਮੈਂ ਕਿਵੇਂ ਕਹਿ ਸਕਦਾ ਕਿ ਮੈਂ ਬਹੁਤ ਕੁਛ ਇਹ ਕਰਦਾ ਰਿਹਾ? ਮੈਂ ਤਾਂ ਪੜ੍ਹ ਰਿਹਾ, ਮੈਂ ਇੰਨਾ ਜ਼ਿਆਦਾ ਮਤਲਬ ਡੂੰਘਾ ਨਹੀਂ ਉਤਰਿਆ ਹੋਇਆ ਸੀ ਕਿ ਮਤਲਬ ਹੁਣ ਮੈਨੂੰ ਇਹ ਲੜਾਈ ਲੜਨ ਵਾਸਤੇ ਆਪਣੀਆਂ ਕਮਜ਼ੋਰੀਆਂ ਛੁਪਾਉਣੀਆਂ ਪੈਂਦੀਆਂ। ਮੈਂ ਇਹਦਾ ਪੜ੍ਹ ਰਿਹਾ, ਪਰ ਮੈਂ ਇੰਨਾ ਕਮਜ਼ੋਰ ਨਹੀਂ ਹੈ, ਮੇਰੇ ਤੇ ਕੋਈ ਇਹੋ ਜਿਹੇ ਐਲੀਗੇਸ਼ਨ ਨਹੀਂ ਹੈਗੇ ਜਿਹੜੇ ਨਾਲ ਸਰਕਾਰਾਂ ਮੈਨੂੰ ਫੜ ਕੇ ਅੰਦਰ ਦੇ ਸਕਣ। ਮੇਰੇ ਕੋਲ ਕੋਈ ਇਹੋ ਜਿਹੀਆਂ ਜਾਇਦਾਦਾਂ ਬਣਾਈਆਂ ਨਹੀਂ ਹੋ ਗਈਆਂ। ਮੇਰੀ ਜਿਹੜੀ ਮਤਲਬ ਨਾਨ ਕੰਟਰੋਵਰਸ਼ਲ ਹੋਣਾ ਹੀ ਮਤਲਬ ਜਿਹੜਾ ਮੇਰਾ ਜਵਾਬ ਹੈ ਇਸ ਮਾਮਲੇ ਦੇ ਵਿੱਚ। ਨਹੀਂ ਤੇ ਮੈਂ ਜੇ ਪਾਰਟ ਰਿਹਾ ਕਰਕੇ ਤਾਂ ਮੈਂ ਕਬੂਲ ਕਰਦਾ ਕਿ ਅਸੀਂ ਲੋਕਾਂ ਨੇ ਪੰਜਾਬ ਬਰਬਾਦ ਕੀਤਾ। ਇਸ ਤੋਂ ਵੱਡਾ ਤਾਂ ਕੋਈ ਕਲੇਮ ਹੀ ਨਹੀਂ ਕਰਦਾਗਾ, ਇਹ ਤੋਂ ਵੱਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਮੈਂ ਤਾਂ ਕਹਿੰਦਾ ਪੰਜਾਬ ਬਰਬਾਦ ਕੀਤਾ, ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਅਸੀਂ ਰਲੇ ਹੋਏ ਸੀ, ਸਾਡਾ ਵੀ ਇਹਦੇ 'ਚ ਹਿੱਸਾ ਹੈਗਾ। ਤਾਂ ਸੋ ਜਦੋਂ ਜਾਗੀਏ ਸਵੇਰਾ, ਜਦੋਂ ਮੇਰੇ ਤੇ ਹਾਲਾਤ ਬਣੇ, ਮੈਂ ਉਦੋਂ ਬਾਅਦ ਬੋਲਣਾ ਸ਼ੁਰੂ ਕੀਤਾ। ਜੇ ਉਹ 4 ਸਾਲ ਹੋ ਗਏ ਮੈਂ ਉਹ ਵੀ ਨਾ ਬੋਲਦਾ ਤਾਂ ਫਿਰ ਮੈਂ ਹੋਰ ਵੱਡਾ ਗੁਨਾਹਗਾਰ ਸੀ ਰੱਬ ਦਾ। ਤਾਂ ਮੈਂ ਆਪਣੇ 'ਤੇ ਬੜੀ ਕਿਰਪਾ ਸਮਝਦਾ ਪਰਮਾਤਮਾ ਦੀ। ਜਦੋਂ ਮੌਕਾ ਮਿਲਿਆ ਉਸ ਤੋਂ ਬਾਅਦ ਜਦੋਂ ਬੋਲਿਆ, ਤੇ ਫਿਰ ਉਦੋਂ ਬਾਅਦ ਉਹਦੀ ਪਰਮਾਤਮਾ ਦੀ ਕੋਈ ਮੇਰੇ ਪਿੱਛੇ ਜਿਹੜੀ ਪਾਵਰ ਚੱਲ ਰਹੀ ਹੈ, ਉਹ ਮੈਨੂੰ ਬੁਲਵਾ ਰਹੀ ਹੈ। ਅਦਰਵਾਈਜ਼ ਮੈਂ ਕੋਈ ਐਡਾ ਵੱਡਾ ਯੋਧਾ ਜਾਂ ਸੰਘਰਸ਼ ਨਹੀਂ ਸੀਗਾ, ਮੈਂ ਇੱਕ ਸਧਾਰਨ ਆਦਮੀ ਸੀਗਾ ਤੇ ਹੁਣ ਵੀ ਹੈ, ਪਰ ਆਪਣੀ ਲੜਾਈ ਲੜਦਾ। ਜਦੋਂ ਡੀਐਸਪੀ ਦੇ ਅਹੁਦੇ ਦੇ ਉੱਪਰ ਤਾਇਨਾਤ ਰਹੇ ਹੋ, ਕਦੇ ਕਿਸੇ ਗੈਂਗਸਟਰ ਦੇ ਨਾਲ ਵਾਹ ਪਿਆ, ਉਹਦੇ ਨਾਲ ਰਾਬਤਾ ਹੋਇਆ, ਗੱਲਬਾਤ ਹੋਈ, ਜਾਣਨ ਦਾ ਯਤਨ ਕੀਤਾ ਕਿ ਅਸਲ ਦੇ ਵਿੱਚ ਕਾਰਨ ਕੀ ਉਹਦਾ ਇਸ ਤਰ੍ਹਾਂ ਦੇ ਨਾਲ ਕੁਰਾਹੇ ਪੈਣ ਦਾ? ਉਹਦੇ ਵਾਸਤੇ ਇਕੱਲੇ ਤੁਹਾਨੂੰ ਪੁਲਿਸ ਅਫਸਰ ਹੋਣਾ ਜ਼ਰੂਰੀ ਨਹੀਂ ਹੁੰਦਾ। ਹਾਂ, ਪਿਆ, ਸਭ ਕੁਝ ਹੋਇਆ ਚੀਜ਼ਾਂ ਤੇ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਮੈਂ ਹੁਣ ਪ੍ਰੀਪੇਅਰ ਨਹੀਂ ਹੈ ਤੁਹਾਡੇ ਕੁਐਸਚਨ ਦਾ ਜਵਾਬ ਦੇਣ ਵਾਸਤੇ। ਆਉਣ ਵਾਲੇ ਸਮੇਂ 'ਚ ਦੱਸਾਂਗੇ ਬਹੁਤ ਕੁਝ ਜਿਹੜੀ ਚੀਜ਼ਾਂ ਦੇ ਵਿੱਚ ਨਿਕਲਦੇ ਰਹੇ ਆ। ਬਹੁਤ ਲੋਕਾਂ ਨੂੰ ਕੋਸ਼ਿਸ਼ ਕੀਤੀ ਇਨਸਾਫ ਦੇਣ ਦੀ, ਐਸੀ ਵੀ ਗੱਲ ਕੋਈ ਇਹੋ ਜਿਹਾ ਐਲੀਗੇਸ਼ਨ ਮੇਰੇ ਤੇ ਹੁੰਦਾ ਹੁਣ ਮੈਨੂੰ ਛੱਡਦੇ ਇਹ। ਤਾਂ ਗੱਲ ਇਹ ਵੀ ਕੁਝ ਚੀਜ਼ਾਂ ਜ਼ਿਆਦਾ ਸਮੇਂ ਨਾਲ ਪੈਦਾ ਹੁੰਦੀਆਂ। ਬਿਲਕੁਲ ਇਹ ਚੀਜ਼ਾਂ ਨੂੰ ਹਰ ਇੱਕ ਨੂੰ ਕਰਨੀਆਂ ਚਾਹੀਦੀਆਂ। ਅਸੀਂ ਵੀ ਇਹਨਾਂ ਦੀਆਂ ਡਾਇਰੈਕਸ਼ਨਾਂ ਥੱਲੇ ਕਰਦੇ ਰਹੇ ਹਾਂ, ਸਾਨੂੰ ਵੀ ਇਗਨੋਰੈਂਸ ਹੈਗੀ ਸੀ, ਜਾਂ ਇਗਨੋਰੈਂਸ ਨਹੀਂ ਸੀ ਤਾਂ ਨੌਕਰੀ ਦਾ ਡਰ ਸੀ। ਅੱਜ ਨੌਕਰੀ ਇਹਨਾਂ ਨੇ ਲੈ ਲਈ, ਪੈਨਸ਼ਨਾਂ, ਫੰਡਸ, ਹਰ ਚੀਜ਼ ਖਤਮ ਕਰਕੇ। ਤੇ ਜੇ ਹੁਣ ਵੀ ਮੇਰੇ ਵਰਗਾ ਬੰਦਾ ਡਰਦਾ, ਠੀਕ ਹੈ, ਹਰ ਬੰਦਾ ਫੀਅਰ ਫੈਕਟਰ 'ਚ ਹੈਗਾ। ਪਹਿਲਾਂ ਤਨਖਾਹ, ਤੁਹਾਡਾ ਕਰੈਕਟਰ ਰੋਲ, ਤੁਹਾਡੀ ਮਤਲਬ ACR, ਉਹਦੀ ਗੁਲਾਮੀ, ਫਿਰ ਉਹ ਤੋਂ ਬਾਅਦ ਪੈਨਸ਼ਨ ਦੀ ਗੁਲਾਮੀ। ਮੇਰੇ ਤੇ ਪਰਮਾਤਮਾ ਦੀ ਕਿਰਪਾ ਹੋਈ ਹੈ, ਜੇ ਗੁਲਾਮੀ 'ਚੋਂ ਬਾਹਰ ਟੁੱਟਿਆ। ਮੈਨੂੰ ਸਰਕਾਰ ਤੋਂ ਕੁਛ ਚਾਹੀਦਾ ਹੀ ਨਹੀਂ ਹੈਗਾ। ਮੈਂ ਇੱਥੇ ਕੋਈ ਬੱਚੇ ਆਪਣੇ ਅਫਸਰ ਨਹੀਂ ਬਣਾਉਣੇ, ਮੈਂ ਇੱਥੇ ਪੈਟਰੋਲ ਪੰਪ ਨਹੀਂ ਲਾਉਣੇ, ਮੈਂ ਇੱਥੇ ਵਪਾਰ ਨਹੀਂ ਖੋਲ੍ਹਣਾ। ਇਸ ਤਰ੍ਹਾਂ ਦੇ ਬੰਦੇ ਜਿੰਨਾ ਚਿਰ ਮਲੰਗਪੁਣਾ ਲੈ ਕੇ ਨਹੀਂ ਸਟੇਟ ਦੇ ਅੱਗੇ ਖੜ੍ਹਦੇ, ਉਹਨਾਂ ਚਿਰ ਸਟੇਟ ਦਾ ਭਲਾ ਨਹੀਂ ਹੋ ਸਕਦਾ। ਮੈਨੂੰ ਪਰਮਾਤਮਾ ਨੇ ਚੁਣਿਆ, ਉਹ ਵੀ ਰਜ਼ਾ ਦੇ ਵਿੱਚ। ਜਿਹੜੀ ਫਲੋ ਚੱਲ ਰਿਹਾ, ਮੈਂ ਉਹਦਾ ਬੜਾ ਸ਼ੁਕਰਗੁਜ਼ਾਰ। ਗੈਂਗਸਟਰ ਬਣੇ ਲੋਕਾਂ ਵਾਸਤੇ, ਨੌਜਵਾਨਾਂ ਵਾਸਤੇ ਇੱਕ ਆਫਰ ਕੀਤਾ ਤੁਸੀਂ ਕਿ ਉਹਨਾਂ ਨੂੰ ਸਿੱਧੇ ਰਸਤੇ ਉੱਪਰ ਪਾਇਆ ਜਾਏਗਾ, ਪੁਲਿਸ ਦੇ ਨਾਲ ਰਾਬਤਾ ਕਾਇਮ ਕੀਤਾ ਜਾਏਗਾ। ਤਾਂ ਉਹਨਾਂ ਨੌਜਵਾਨਾਂ ਦੇ ਕੋਲੇ ਰੋਡ ਮੈਪ ਕੀ ਹੋਏਗਾ, ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਸਕਣ? ਕੋਈ ਨਹੀਂ, ਮੈਂ ਫੋਨ ਨੰਬਰ ਆਪਣਾ ਸਾਂਝਾ ਕੀਤਾ ਹੈਗਾ, ਵੀ ਕਰ ਦਿਆਂਗੇ। ਮੇਰੇ ਅੱਜ ਕੱਲ੍ਹ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਕਿਸੇ ਨਾਲ ਸੰਪਰਕ ਕਰਨ ਵਾਸਤੇ। ਜੇ ਉਹਨਾਂ ਨੂੰ ਮਤਲਬ ਕੋਈ ਉਹੋ ਜਿਹਾ ਹੋਊਗਾ ਤਾਂ ਉਹਨਾਂ ਦੀ ਫੈਮਿਲੀ ਦੇ ਮੈਂਬਰ ਕਰ ਸਕਦੇ। ਜ਼ਰੂਰਤ ਨਹੀਂ ਡਾਇਰੈਕਟ ਉਹੀ ਆਦਮੀ ਮੇਰੇ ਕੋਲ ਆਵੇ, ਕੋਈ ਫੈਮਿਲੀ ਮੈਂਬਰ ਆ ਸਕਦਾ। ਆਪਣੇ ਸੋਰਸਿਸ ਨਾਲ ਸੇਫ ਰਹਿ ਕੇ ਇੱਕ ਮਾਹੌਲ ਸਿਰਜਿਆ ਜਾ ਸਕਦਾ। ਉਹ ਜਿਹਦਾ ਬਾਰੇ ਮੈਂ ਜਾਣਕਾਰੀ ਰੱਖਦਾ, ਮੈਂ ਪੁਲਿਸ ਅਫਸਰ ਹਾਂ, ਮੈਨੂੰ ਸਭ ਕੁਝ ਪਤਾ ਹੈ ਕਿ ਕਿਸ ਤਰੀਕੇ ਨਾਲ ਕੀ ਕਰਨਾ। ਮੈਂ ਬਿਲਕੁਲ ਸੁਰੱਖਿਅਤ ਇਹਨਾਂ ਨੂੰ ਉਹਨਾਂ ਹੱਥਾਂ ਤੱਕ ਪਹੁੰਚਾਊਂਗਾ ਜਿਨ੍ਹਾਂ ਤੋਂ ਇਹਨਾਂ ਨੂੰ ਖਤਰਾ ਹੈ, ਤੇ ਉਦੋਂ ਬਾਅਦ ਰਾਖੀ ਕਰਾਂਗੇ ਉਹਨਾਂ ਦੀ। ਫਿਰ ਦੇਖਣ ਇਹ ਕੋਈ ਕਾਰਵਾਈ ਗਲਤ ਕਰਤੇ, ਠੀਕ ਹੈ, ਜਿਹੜੇ ਕੇਸ ਰਜਿਸਟਰ ਹੋਏ ਆ ਉਹਨਾਂ ਦੀ ਸਮੀਖਿਆ ਕਰ ਲੈਣ। ਉਹਨਾਂ ਦਾ ਜੇ ਕੋਈ ਬਣਦਾ ਗੁਨਾਹ ਹੈਗਾ, ਉਹਦੀ ਯੋਗ ਸਜ਼ਾ ਬਣਦੀ ਸੰਵਿਧਾਨ ਦੇ ਮੁਤਾਬਕ ਦਿੱਤੀ ਜਾਵੇ। ਉਹ ਇੱਕ ਬਾਅਦ ਦੀਆਂ ਗੱਲਾਂ ਹੈਗੀਆਂ। ਪਹਿਲਾਂ ਤਾਂ ਦੇਖਿਆ ਜਾਵੇ ਕਿ ਉਹਨੂੰ ਉੱਥੇ ਪਹੁੰਚਾਇਆ ਕਿਵੇਂ ਗਿਆ। ਜੇ ਉਹ ਇਨੋਸੈਂਟਲੀ ਗਏ ਆ, ਉਹ ਪੱਖ ਵਿਚਾਰੇ ਜਾਣ। ਸਾਰਾ ਕੰਮ ਕਾਨੂੰਨ ਮੁਤਾਬਕ ਨਹੀਂ ਚੱਲਦਾ ਹੁੰਦਾ। ਸੋਸ਼ਲ ਸਿਸਟਮ ਦੇ ਵਿੱਚ ਕੁਝ ਮਤਲਬ ਚੀਜ਼ਾਂ ਜਿਹੜੀਆਂ ਹੈਗੀਆਂ, ਮਨੁੱਖੀ ਕਦਰਾਂ ਕੀਮਤਾਂ ਦੀ ਵੀ ਵੈਲਿਊ ਹੁੰਦੀ ਹੈ। ਹਰ ਚੀਜ਼ ਕਾਨੂੰਨ ਦੀ ਨਜ਼ਰੀਏ ਨਾਲ ਨਹੀਂ ਵੇਖੀ ਜਾ ਸਕਦੀ, ਤੇ ਨਾ ਹੀ ਇੱਥੇ ਕੋਈ ਦੇਖਦਾ। ਕਾਨੂੰਨ ਤਾਂ ਸਾਰਾ ਅੰਨਾ ਹੈ ਇੱਥੇ।
ਅਦਾਲਤਾਂ ਇੱਥੇ ਵਿਕੀਆਂ ਹੋਈਆਂ। ਕੁਝ ਨੌਜਵਾਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਸਿੱਧੇ ਰਸਤੇ ਉੱਪਰ ਚੱਲਣਾ ਚਾਹੁੰਦੇ ਸੀ, ਪਰ ਪੁਲਿਸ ਟ੍ਰੈਪ ਦੇ ਵਿੱਚ ਆ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਗਿਆ, ਗੋਲੀਬਾਰੀ ਉਹਨਾਂ ਦੇ ਉੱਪਰ ਕੀਤੀ ਗਈ। ਹਾਲਾਤ ਇਹੀ ਗੱਲ ਨੂੰ ਦੁਬਾਰਾ ਇਹ ਸਰਕਾਰ ਕਰਨ ਜਾ ਰਹੀ ਹੈ। ਇਸ ਕਰਕੇ ਇਹਨਾਂ ਗੱਲਾਂ ਨੂੰ ਅਸੀਂ ਭੁਗਤੀਆਂ, ਸਾਡੇ ਸਾਹਮਣੇ ਹੋਈਆਂ, ਅਸੀਂ ਤੁਹਾਡੇ ਨਾਲ ਵੱਧ ਡੂੰਘਾਈ ਨਾਲ ਜਾਣਦੇ ਆ ਤੇ ਇਹਨਾਂ ਦੇ ਹੱਲ ਵੀ ਤਾਂ ਜਾਣਦੇ ਹੋਵਾਂਗੇ ਨਾ। ਜਿਸ ਬੰਦੇ ਨੂੰ ਬਿਮਾਰੀ ਦਾ ਪਤਾ ਹੈ ਤੇ ਉਹਨੂੰ ਪਤਾ ਹੈ ਨਾ ਵੀ ਉਹ ਹੱਲ ਕੀ ਕਰ ਸਕਦਾ। ਇਸ ਕਰਕੇ ਮੈਂ ਕਹਿ ਰਿਹਾ ਨਾ ਕਿ ਇਹ ਜਿਹੜੇ ਲੋਕ ਜਿਹੜੇ ਹੈਗੇ ਆ, ਇਹ ਹਊਆ ਬਣਾ ਕੇ ਲੋਕ ਬੈਠੇ ਆ, ਬਣਾ ਕੇ ਬੜੇ ਇਹਨਾਂ ਦੇ ਜਿਹੜੇ ਜਦੋਂ ਇਹਨਾਂ ਦੇ ਸਾਹਮਣੇ ਕੋਈ ਖੜਾ ਹੁੰਦਾ, ਕਿਉਂਕਿ ਇਹ ਕਮਜ਼ੋਰ ਇਸ ਕਰਕੇ ਕਿ ਕਰਪਟ ਹੈ ਸਾਰੇ। ਇਹਨੇ ਬੇਸਿਕਲੀ ਇਹਨਾਂ ਦਾ ਜਿਹੜਾ ਬੇਸਿਕ ਕਰੈਕਟਰ ਜਿਹੜਾ ਹੈਗਾ ਉਹਦੇ ਤੇ ਕਰਪਸ਼ਨ ਤੇ ਬੇਈਮਾਨੀ ਤੇ ਖੜਾ ਹੈ। ਤੇ ਬੇਈਮਾਨੀ ਤੇ ਖੜੇ ਮਹਿਲ ਜਿਹੜੇ ਆ ਉਹ ਸਟਰੋਂਗ ਨਹੀਂ ਹੁੰਦੇ। ਇਹਨਾਂ ਦੇ ਹੁਣ ਤੱਕ ਦੇ ਕਿਸੇ ਵੀ ਅਫਸਰ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਉਹ ਆਪਣੇ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕੇ ਵੀ ਮੈਂ ਬਹੁਤ ਵਧੀਆ ਨੌਕਰੀ ਕੀਤੀ ਹੈ। ਤੇ ਸਭ ਗੁਲਾਮ ਹੈ, ਕੋਈ ਕਿਸੇ ਦਾ ਕੋਈ ਕਰਪਸ਼ਨ ਦਾ, ਕੋਈ ਆਪਦੀ ਕੁਰਸੀ ਦਾ। ਇਸ ਕਰਕੇ ਇਹਨਾਂ ਨਾਲ ਜਿਹੜਾ ਹੈਗਾ 1 to 1 ਗੱਲ ਕੀਤੀ ਜਾ ਸਕਦੀ ਹੈ। ਸਾਡੇ ਵਾਲੇ ਲੋਕ ਕਰ ਸਕਦੇ, ਮੈਂ ਤਿਆਰ ਹਾਂ। ਸੇਖੋਂ ਸਾਹਿਬ, ਇੱਕ ਵੱਡਾ ਸਵਾਲ ਹੈ, ਜਿਹੜੇ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਦਾ ਹੋਇਆ, ਉਹ ਪੁਲਿਸ ਦੇ ਉੱਪਰ ਵਿਸ਼ਵਾਸ ਕਿਵੇਂ ਕਰਨਗੇ, ਕਿਵੇਂ ਪੁਲਿਸ ਦੇ ਸਨਮੁਖ ਹੋਣਗੇ? ਮੈਂ ਕਦੋਂ ਕਹਿੰਦਾ ਪੁਲਿਸ ਤੇ ਵਿਸ਼ਵਾਸ ਕਰੋ, ਮੈਂ ਤਾਂ ਆਪਣੀ ਇੱਕ ਆਫਰ ਕੀਤੀ ਹੈ, ਠੀਕ ਹੈ। ਮੈਂ ਕਿਹੜਾ ਕਿਤੋਂ ਇਹ ਕੋਈ ਪਹਿਲਾਂ ਇਹਨਾਂ ਸਰਕਾਰ ਨਾਲ ਗੱਲ ਕਰਕੇ ਗੱਲ ਕਰ ਰਿਹਾ, ਇਹ ਤਾਂ ਮੈਂ ਆਪਣੇ ਬਿਹਾਫ ਤੇ ਕਰ ਰਿਹਾ, ਆਪਣੇ ਤਜਰਬੇ ਤੇ ਕਰ ਰਿਹਾ, ਠੀਕ ਹੈ। ਦੇਖਦੇ ਕੋਈ ਚੀਜ਼ ਤਾਂ ਕਰਨੀ ਪਊਗੀ ਨਾ। ਜੇ ਅੱਜ ਮੈਂ ਕੁਝ ਬੋਲਿਆ ਤਾਂ ਉਹਦੇ ਕੁਝ ਰਿਜ਼ਲਟ ਨਿਕਲਣਗੇ ਨਾ। ਸਰਕਾਰ ਮੇਰੇ ਖਿਲਾਫ ਹੀ ਤਾਂ ਕੋਈ ਐਕਸ਼ਨ ਕਰੂਗੀ ਨਾ, ਜੇ ਕਰਨਾ ਹੋਇਆ ਤਾਂ, ਜੇ ਇਹਨਾਂ ਦੇ ਬਸ ਹੋਇਆ ਤਾਂ। ਤੇ ਇਵੇਂ ਹੀ ਹੈ, ਕੁਝ ਚੀਜ਼ਾਂ ਨੂੰ ਤਾਂ ਉਤਰਨਾ ਪਊਗਾ। ਪਾਣੀ ਇੰਨਾ ਡੂੰਘਾ ਵੇਖਣਾ ਵਾਸਤੇ ਤਾਂ ਉਤਰਨਾ ਹੀ ਪੈਣਾ। ਜੇ ਕੋਈ ਇਹ ਸੋਚੇ, ਠੀਕ ਹੈ, ਵੀ ਜੋ ਮਤਲਬ ਮੈਂ ਕਿਹਾ ਜਾ ਰਿਹਾ ਇਹ ਉਵੇਂ ਹੋਊਗਾ, ਕਰਨ ਦੀ ਕੋਸ਼ਿਸ਼ ਕਰਾਂਗੇ, ਆਪ ਅੱਗੇ ਹੋਵਾਂਗੇ, ਇਹੀ ਕੀਤਾ ਜਾ ਸਕਦਾ। ਹੋਰ ਤਾਂ ਮੇਰੇ ਕੋਲ ਕੋਈ ਐਸੀ ਜ਼ਿੰਮੇਵਾਰੀ ਬਹੁਤ ਵੱਡੀ ਲੈ ਰਹੇ ਹੋ, ਕੋਈ ਸਰਕਾਰ ਦੇ ਕਿਸੇ ਨੂੰ ਲੈਣੀ ਪਊਗੀ, ਕਿਸੇ ਨੂੰ ਤਾਂ ਲੈਣੀ ਪਊਗੀ, ਠੀਕ ਹੈ। ਜ਼ਿੰਮੇਵਾਰੀ ਲੈ ਰਹੇ ਆ, ਉਹਦੇ ਤੇ ਪੂਰੇ ਆਉਣ ਦੀ ਕੋਸ਼ਿਸ਼ ਕਰਾਂਗੇ। ਨਾ ਪੂਰੇ ਆ ਸਕਾਂਗੇ ਤਾਂ ਦਿਖਾਈ ਦੇ ਜਾਾਂਗੇ ਵੀ ਅਸੀਂ ਕੋਈ ਕਸਰ ਨਹੀਂ ਛੱਡੀ। ਇਹੀ ਕਰ ਸਕਦਾ ਨਾ ਮੈਂ। ਕੁਆਲਿਟੀ ਬੜਾ ਭਗਵੰਤ ਮਾਨ ਦੀ ਸੀਟ ਤੇ ਤਾਂ ਬੈਠਾ ਨਹੀਂ ਹੈ, ਠੀਕ ਹੈ। ਉੱਥੇ ਬੈਠਾ ਹਾਂ ਤਾਂ ਮੈਂ ਦੱਸਦਾ ਕੀ ਕਰਨਾ ਸੀ। 1 ਮਹੀਨੇ 'ਚ ਸਟੇਟ ਨੂੰ ਸਿੱਧਾ ਕਰਕੇ ਵਿਖਾਈਏ ਸੀ, ਸਿੱਧਾ ਕਰਕੇ, ਠੀਕ ਕਰਕੇ ਨਹੀਂ, ਠੀਕ ਕਰਨ ਦਾ ਟਾਈਮ ਲੱਗੂਗਾ। ਸਿੱਧੇ ਰਸਤੇ ਪਾਈ ਜਾ ਸਕਦੀ ਹੈ ਥੋੜੇ ਫੈਸਲਿਆਂ ਦੇ ਨਾਲ, ਠੀਕ ਹੈ। ਉਹ ਜਦੋਂ ਸਿੱਧੇ ਰਸਤੇ ਪੈ ਜਾਊਗੀ ਤਾਂ ਮੰਜ਼ਿਲ ਤੇ ਵੀ ਪਹੁੰਚ ਜਾਵਾਂਗੇ। ਜਿਹੜਾ ਫੈਸਲਾ ਤੁਸੀਂ ਆਪਣੇ ਮਨ ਦੇ ਵਿੱਚ ਲੈ ਕੇ ਇਹ ਐਦ ਕੀਤਾ ਹੈ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀਆਂ ਬਾਰ-ਬਾਰ ਸਰਕਾਰਾਂ ਦੇ ਵੱਲੋਂ SIT ਕੈਂਪ ਕੀਤੀ ਗਈ, ਉਹਨਾਂ ਦਾ ਇਹ ਫੈਸਲਾ ਚਾਹੀਦਾ ਸੀ ਕਿ ਉਹਨਾਂ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਰਾਬਤਾ ਕਾਇਮ ਕੀਤਾ ਜਾਣਾ ਬਿਲਕੁਲ ਚਾਹੀਦਾ ਹੀ ਹੈ। ਸਰਕਾਰ ਨੂੰ ਚਾਹੀਦਾ ਸੀ ਇਹ ਚੀਜ਼ਾਂ ਜਿਹੜੀ ਸਾਨੂੰ ਲੋਕਾਂ ਨੂੰ ਕਹਿਣੀ ਜਾ ਰਹੀ ਹੈ ਕਿ ਅਪੀਲ ਕਰਦੇ, ਇਹ ਵਿਚਾਰਦੇ ਉਹਨਾਂ ਕੁਛ ਨੂੰ। ਜ਼ਰੂਰੀ ਤਾਂ ਨਹੀਂ ਮੰਨ ਲਓ 5-4 ਲੋਕਾਂ ਨੂੰ ਜੇ ਐਨਕਾਊਂਟਰ ਕਰ ਦੇਣਗੇ, ਇਹੋ ਜਿਹੀ ਕਿਹੜੀ ਪੰਜਾਬ ਦੇ ਵਿੱਚ ਹਾਲਾਤ ਹੋਈ ਵੀ ਜਿਹੜੇ ਲੋਕ ਘਰਾਂ 'ਚ ਕੋਲ ਲੋਕੇ ਬੈਠੇ ਵੀ ਬਾਹਰ ਗੈਂਗਸਟਰ ਤੁਰੇ ਫਿਰਦੇ। ਕਿਤੇ ਕੋਈ ਕਾਰਨ ਪੈਦਾ ਹੁੰਦੇ ਆ, ਕਿਤੇ ਡਰੱਗ ਮਨੀ ਦੀ ਪ੍ਰੋਬਲਮ ਆਉਂਦੀ ਹੈ, ਉੱਥੇ ਹੀ ਚੀਜ਼ ਹੁੰਦੀ ਹੈ। ਜਾਂ ਮੇਰੇ ਵਰਗਾ ਬੰਦਾ ਕੋਈ ਸਿਸਟਮ ਨਾਲ ਲੜਦਾ ਫਿਰਦਾ, ਉਹਨੂੰ ਖਤਰਾ ਹੋਊਗਾ ਕੋਈ ਹੋਰ ਦਾ। ਅਦਰਵਾਈਜ਼ ਤਾਂ ਪੰਜਾਬ 'ਚ ਇਹੋ ਜਿਹਾ ਕੋਈ ਮਾਹੌਲ ਨਹੀਂ। ਇਹ ਯੂਪੀ ਤਾਂ ਨਹੀਂ ਹੈਗੀ, ਇਹ ਹੋਰ ਸਟੇਟਾਂ ਤਾਂ ਨਹੀਂ ਹੈਗੀਆਂ ਜਿੱਥੇ ਇੰਨਾ ਲਾਅ ਐਂਡ ਆਰਡਰ ਹੈ, ਜਿੱਥੇ ਇੱਕ ਆਵਾਜ਼ ਕੱਢੇ। ਯੂਪੀ ਦੇ ਵਿੱਚ ਯੋਗੀ ਦੇ ਰਾਜ ਵਿੱਚ ਸਿੱਧਾ ਘਰੇ ਜਾ ਕੇ ਗੋਲੀ ਮਾਰ ਦਿੰਦੇ। ਤਾਂ ਉਹ ਹਾਲਾਤ ਤਾਂ ਨਹੀਂ ਪੰਜਾਬ 'ਚ ਹੈਗੇ। ਪੰਜਾਬ ਅਜੇ ਬਹੁਤ ਚੰਗੀ ਹਾਲਾਤ ਵਿੱਚ ਬੈਠਾ। ਇਸ ਦੇ ਬਾਵਜੂਦ ਵੀ ਤੁਸੀਂ ਬਹੁਤ ਥਾਵਾਂ ਜਿਹੜੀਆਂ ਹੈਗੀਆਂ ਬਹੁਤ ਮਾੜੀ ਹਾਲਤ ਹੈ। ਮਾਈਨੋਰਿਟੀਜ਼ ਨਾਲ ਇੰਡੀਆ ਦੇ ਵਿੱਚ ਬਹੁਤ ਧੱਕੇ ਹੋ ਰਹੇ ਆ। ਅਸੀਂ ਫਿਰ ਇੱਕ ਬੈਟਰ ਸਟੇਟ 'ਚ ਬੈਠੇ ਹਾਂ, ਬਹੁਤ ਚੰਗੀ ਪੋਜੀਸ਼ਨ 'ਚ। ਉਹਨਾਂ ਤੋਂ ਵੇਖੀਏ ਤਾਂ ਅਸੀਂ ਬਹੁਤ ਬੈਟਰ ਬੈਠੇ ਹਾਂ। ਤੇ ਅਸੀਂ ਇਸ ਕਰਕੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈ। ਅਸੀਂ ਆਪਣੀ ਸਮਰੱਥਾ ਮੁਤਾਬਕ ਵਾਹ ਲਾਵਾਂਗੇ, ਬਾਕੀ ਕੁਦਰਤ ਦੇ ਹੱਥ। ਜੀ, ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਇੱਕ ਬਹੁਤ ਵੱਡਾ ਫੈਸਲਾ ਲੈ ਕੇ ਆਏ ਨੇ, ਇੱਕ ਪਹਿਲ ਕਦਮੀ ਕੀਤੀ ਹੈ ਕਿ ਉਹਨਾਂ ਲੋਕਾਂ ਦੇ ਨਾਲ, ਉਹਨਾਂ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਜਿਹੜਾ ਸਿੱਧੇ ਰਸਤੇ ਦੇ ਉੱਪਰ ਪਾਇਆ ਜਾਣਾ ਚਾਹੀਦਾ ਹੈ। ਤਾਂ ਜਿਸ ਤਰ੍ਹਾਂ ਦਾ ਇਹਨਾਂ ਦਾ ਫੈਸਲਾ ਹੈ, ਬਹੁਤ ਸ਼ਲਾਘਾਯੋਗ ਕਦਮ ਚੱਕਿਆ ਇਹਨਾਂ ਨੇ। ਤਾਂ ਕਿਤੇ ਨਾ ਕਿਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਇਸ ਤਰ੍ਹਾਂ ਦੇ ਫੈਸਲੇ ਚੱਕ ਕੇ ਉਹਨਾਂ ਨੌਜਵਾਨਾਂ ਦੇ ਨਾਲ ਇੱਕ ਵਾਰ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।